ਸਾਡੇ ਨਾਲ ਜੀ ਬਾਬਾ ਜੀ ਮੌਜੂਦ ਨੇ। ਇਹ ਹਿਕਮਤ ਵੀ ਕਰਦੇ ਆ। ਚੌਧਰੀ ਉਮਰ ਹਜਾਤ ਸਾਹਿਬ ਬਜ਼ੁਰਗ ਜਿਹੜੇ ਨਾ ਇਹ ਫੀਸ ਵੀ ਲਈ ਹਿਕਮਤ ਕਰਦੇ, ਕੋਈ ਇਹਨਾਂ ਦੀ ਦੁਕਾਨਦਾਰੀ ਨਹੀਂ ਹੈਗੀ। ਖਿਦਮਤ ਖਲਕ ਦੇ ਜਜ਼ਬੇ ਦੇ ਨਾਲ ਕਰਦੇ ਆ। ਬਾਬਾ ਜੀ ਅੱਜ ਕੱਲ ਕਈ ਬਿਮਾਰੀਆਂ ਜਿਨ੍ਹਾਂ ਵਿੱਚ ਮਿਹਦੇ ਦਾ ਅੱਜ ਕੱਲ ਬਹੁਤ ਵੱਡਾ ਰੌਲਾ। ਹਾਂਜੀ, ਮਿਹਦੇ ਹਰ ਤੀਸਰੇ ਬੰਦੇ ਨੂੰ ਆ। ਇਹਦਾ ਕੋਈ ਇਲਾਜ ਦੱਸੋ। ਇਹਦਾ ਇਲਾਜ ਹੈਗਾ। ਹਾਂ, ਕੋਈ ਲੰਮਾ ਚੌੜਾ ਇਲਾਜ ਨਹੀਂ, ਕੋਈ ਕੀਮਤ ਨਹੀਂ ਲੱਗਦੀ ਇਹਦੇ ਤੇ। ਹਾਂ, ਸੁਹਾਂਜਣਾ ਦਰਖਤ ਆ ਜਿਸ ਦੀ ਆਪਾਂ ਮੂਲੀਆਂ ਦਾ ਅਚਾਰ ਵੀ ਬਣਾਉਂਦੇ ਆ। ਉਸ ਦੇ ਪੱਤਰ ਲੈ ਲੈਣੇ ਆ। ਅਗਰ ਸਬਜ਼ ਹਰੇ ਤਾਜ਼ੇ ਮਿਲ ਸਕਦੇ ਆ ਤਾਂ ਉਹ ਮਤਲਬ ਭਰੂ ਕੇ ਇੱਕ ਲੁਕਮਾ ਉਹਦਾ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓ। ਅੱਛਾ ਜੀ। ਅਗਰ ਖੁਸ਼ਕ ਪੱਤਰ ਮਿਲਦੇ ਤਾਂ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਚੂਰਨ ਦੀ ਸ਼ਕਲ ਉਹਨੂੰ ਦੇ ਸਕਦੇ ਹੋ ਤੁਸੀਂ। ਉਹ ਅੱਧੀ ਚਮਚੀ ਜਿਹੜੀ ਆ ਉਹ ਮਤਲਬ ਖਾ ਲਓ 2 ਟਾਈਮ। ਕਿਸੇ ਦਵਾਈ ਦੀ ਜ਼ਰੂਰਤ ਨਹੀਂ, ਕੁਛ ਨਹੀਂ। ਅੰਦਰ ਮਿਹਦੇ ਦੇ ਵਿੱਚ ਜਾਂ ਕਿਸੇ ਹਿੱਸੇ ਦੇ ਵਿੱਚ ਵੀ ਸੋਜਿਸ਼ ਆ ਨਾ ਤੇ ਅੱਲਾ ਦੀ ਮਿਹਰਬਾਨੀ ਨਾਲ ਹਰ ਚੀਜ਼ ਕਵਰ ਕਰ। ਪੱਤੇ ਚੱਬਣ ਦੇ ਨਾਲ, ਪੱਤੇ ਚੱਬਣ ਨਾਲ ਕੁਛ ਨਹੀਂ ਲੰਮਾ। ਕਿੰਨੇ ਦਿਨ ਇਹ ਕਰਨਾ ਪਊਗਾ? ਇਹ ਤਾਂ ਮਤਲਬ ਇੱਕ ਹਫ਼ਤਾ ਕਰ ਲਓ, ਆਪੇ ਪਤਾ ਚੱਲ ਜਾਣਾ। ਉਦਾਂ ਉਹ ਐਡੇ ਸਵਾਦੀ ਨਹੀਂ ਹੁੰਦੇ ਪੱਤੇ। ਉਹ ਹੁੰਦੇ ਆ ਜਿਸ ਤਰ੍ਹਾਂ ਚਟਨੀ ਨਹੀਂ ਆਪਾਂ ਬਣਾ ਲੈਂਦੇ ਪੂਤਨੇ ਦੀ ਤੇ ਇਸ ਤਰ੍ਹਾਂ ਉਹਦੇ ਨਾਲ ਤੁਸੀਂ ਰੋਟੀ ਵੀ ਖਾ ਸਕਦੇ ਹੋ। ਅੱਛਾ ਜੀ, ਬਹੁਤ ਆਲਾ ਚੀਜ਼। ਕੋਈ ਚਟਨੀ ਅਸੀਂ ਦੱਸ ਦਿਓ ਜਿਹਦੇ ਵਿੱਚ ਆਪਾਂ ਅਨਾਰਦਾਣਾ ਕਹਿ ਲਓ ਜਾਂ ਪੁਦੀਨਾ ਧਨੀਆ ਇਹਦੇ 'ਚ ਹੀ ਮਿਕਸ ਕਰ ਲਓ ਦੂਸਰੀਆਂ ਚੀਜ਼ਾਂ ਜਿਹੜੀਆਂ ਆਪਣੇ ਜ਼ਾਇਕੇ ਵਾਸਤੇ। ਤੁਹਾਡੀ ਦਵਾਈ ਦੀ ਦਵਾਈ ਤੇ ਫਾਇਦਾ ਵੀ ਹੈ ਇਸਨੇ ਦੇਣਾ, ਗ਼ਜ਼ਾ ਦੀ ਗ਼ਜ਼ਾ। ਆਪਾਂ ਬਵਾਸੀਰ ਕਹਿ ਲੈਂਦੇ ਆ। ਹਾਂਜੀ, ਇਹਦਾ ਕੋਈ ਨੁਸਖਾ ਦੱਸੋ। ਹਾਂ, ਇਹਦਾ ਨੁਸਖਾ ਲੈ ਲਓ, ਉਹ ਤੁਹਾਨੂੰ ਦੱਸ ਦਿੰਦੇ। ਇਹਦਾ ਨੁਸਖਾ ਇੱਕ ਪਹਾੜੀ ਕਿੱਕਰ ਆ ਜੰਗਲੀ ਜਿਹੜੀ ਖੜੀ ਹੁੰਦੀ, ਉਸ ਦੀ ਲੱਕੜੀ ਲੈ ਲਓ, ਤਕਰੀਬਨ 2 ਫੁੱਟ ਪੀਸ, ਕੋਈ ਇੰਨਾ ਮੋਟਾ ਛਿੜੀ ਲੈ ਲਓ। ਉਸ ਨੂੰ ਜਲਾਉਣਾ। ਉਹ ਜਦੋਂ ਜਲ ਜਾਵੇ ਸਵਾਹ ਬਣ ਜਾਣੀ ਤੇ ਸਵਾਹ ਨਹੀਂ ਬਣ ਦੇਣੀ। ਜਦੋਂ ਜਲ ਜਾਵੇ ਨਾ, ਧੂੰਆਂ ਨਿਕਲ ਨੂੰ ਹਟ ਜਾਵੇ, ਉਸ ਦੇ ਉੱਤੇ ਕੋਈ ਤਸਲਾ ਕੜਾਈਆ ਮੁੱਦਾ ਮਾਰ ਦਿਓ ਤਾਂ ਕਿ ਕੋਲੇ ਦੀ ਸ਼ਕਲ ਰਵੇ, ਉਸੇ ਤਰ੍ਹਾਂ ਸਵਾਹ ਨਹੀਂ ਬਣਦੀ। ਅੱਛਾ। ਹਾਂਜੀ, ਉਹ ਜਿੰਨਾ ਕੋਲਾ ਹੈ ਉਹਨੇ ਵਜ਼ਨ ਦੀ ਆ ਭੂੰਡਾਂ ਦੀ ਖੱਖਰ ਜਿਹੜੀ ਅਕਸਰ ਘਰਾਂ ਦੇ ਵਿੱਚ ਲੱਗ ਜਾਂਦੇ ਆ, ਉਹ ਲੈ ਲੈਣੀ। ਹਮ ਵਜ਼ਨ ਦੋਨੇ ਚੀਜ਼ਾਂ ਪੀਸ ਕੇ ਤਾਂ ਉਹਨੂੰ ਮਤਲਬ ਆ ਇੱਕ ਪਾਊਡਰ ਤਿਆਰ ਕਰ ਲਓ। ਅੱਧੀ ਚਮਚੀ ਦੀ ਇੱਕ ਪੁੜੀ ਬਣਾਉਣੀ ਆ, ਜਾਂ ਪੁੜੀ ਬਣਾ ਲਓ ਜਾਂ ਅੱਧੀ ਚਮਚੀ। ਵੈਸੇ ਪਾਣੀ ਦੇ ਨਾਲ ਮਤਲਬ ਰਾਤ ਨੂੰ ਖਾ ਲਓ, ਅੱਧੀ ਸੁਬਾਹ ਖਾ ਲੈਣੀ। ਨਿਹਾਰ ਦਾ ਜਾਂ ਕਾਸੇ ਦਾ ਕੋਈ ਰੌਲਾ ਨਹੀਂ ਹੈ। ਨਹੀਂ, ਅੱਲਾ ਦੀ ਮਿਹਰਬਾਨੀ। ਜਦੋਂ 3 ਦਿਨ ਖਾਣੀ ਹੈ ਨਾ, ਤੁਸੀਂ ਤੁਹਾਨੂੰ ਦੱਸ ਦੋਗੇ ਵੀ ਹਾਂ। ਉਸੇ ਸੁਆਹ ਨੂੰ ਥੋੜੀ ਜਿਹੀ ਤੇਲ ਦੇ ਵਿੱਚ ਮਿਲਾ ਲਓ। ਅਗਰ ਜ਼ਿਆਦਾ ਫਾਲਟ ਆ ਤਾਂ ਸਰੋਂ ਦੇ ਤੇਲ, ਉਹ ਤੇਲ ਜਿਹੜਾ ਨਾ ਮਲਮ ਦੀ ਸ਼ਕਲ ਬਣ ਜਾਣੀ ਆ, ਉਹ ਲਾਉਣੀ ਆ ਮਤਲਬ ਆ ਜਗ੍ਹਾ ਤੇ। ਹਾਂ, ਉਹ ਲਾਉਣੀ ਆ ਤੇ ਇੱਕ ਖਾਣੀ। ਬਸ ਇਹ ਨੁਸਖਾ ਹੈ ਜੀ ਇਸ ਦਾ। ਕੀ ਬਾਤ ਹੈ, ਬੜਾ ਸੌਖਾ ਜਿਹਾ ਤੇ ਘਰੇ ਤਿਆਰ ਕਰ ਸਕਦੇ ਬੰਦੇ। ਅਕਸਰ ਚੀਜ਼ਾਂ ਇੱਥੇ ਪਈਆਂ ਸਾਰੀਆਂ ਤਾਂ ਉਹ ਆਸਾਨੀ ਨਾਲ ਹੀ ਉਹ ਪਈ ਕੱਖ ਜੇ ਦਿਸਦੇ ਹਨ ਛਾਪਰ ਦੇ ਵਿੱਚ। ਪੈਂਡਸ ਦੀ ਅਗਰ ਤਕਲੀਫ ਆ ਕਿਸੇ ਨੂੰ, ਪੈਂਡਸ ਦੀ ਤਾਂ ਉਹਦੇ ਨਾਲ ਇੱਕ ਸ਼ਾਖ ਤੋੜਨੀ ਆ। ਇਹਨੂੰ ਕਾਲੀ ਬੂਈ ਸੱਦਦੇ ਆ। ਅੱਛਾ। ਇਹ ਟਿੱਬਿਆਂ ਤੇ ਹੁੰਦੀ ਆ, ਰੇਤੇ ਦੇ। ਠੀਕ ਆ। ਤਾਂ ਉਹ ਇੱਕ ਨਾਲੋਂ ਤੀਲੇ ਚੰਦ ਤੋੜ ਕੇ ਉਹਦਾ ਕਾਵੇ ਦਾ ਇੱਕ ਕੱਪ ਤਿਆਰ ਕਰਨਾ, ਜਿਸ ਤਰ੍ਹਾਂ ਚਾਹ ਦਾ ਕਾਵਾ ਆਪਾਂ ਬਣਾ। ਉਹ ਬਣਾ ਕੇ ਕਾਵਾ ਤੇ ਉਹਨੂੰ ਪੁਣ ਲੈਣਾ। 2 ਚਮਚ ਦੇਸੀ ਘਿਓ ਦੇ ਪਕਾ ਕੇ ਉਹਦੇ ਵਿੱਚ ਉਹ ਚੀਨੀ ਵੀ ਪਾ ਲੈਣੀ। ਉਹਨੂੰ ਤਿਆਰ ਕਰਕੇ ਉਹ ਕੱਪ ਇੱਕ ਪੀਣਾ। 1 ਘੰਟਾ ਇੰਤਜ਼ਾਰ ਕਰਨਾ। ਅਗਰ ਤਕਲੀਫ ਜਿਹੜੀ ਆ ਉਹ ਰੁਕ ਗਈ ਆ, ਹਟ ਗਈ ਆ, ਠੀਕ ਆ। ਅਗਰ ਹਜੇ ਬਾਕੀ ਆ ਤਾਂ 1 ਕੱਪ 1 ਘੰਟੇ ਤੋਂ ਬਾਅਦ ਫੇਰ। ਅਗਰ ਫੇਰ ਵੀ ਕੋਈ ਥੋੜੀ ਬਾਲੀ ਕਸਰ ਰਹਿੰਦੀ ਆ, 1 ਘੰਟਾ ਹਟ ਕੇ ਤੀਸਰਾ ਕੱਪ ਫੇਰ ਲਾ ਦਿਓ। ਅੱਲਾ ਦੀ ਮਿਹਰਬਾਨੀ ਨਾਲ ਸਾਰੀ ਜ਼ਿੰਦਗੀ ਪੈਂਡਸ ਨਾ ਹੋ। ਕਿਆ ਬਾਤ, ਕਿਆ ਬਾਤ। ਤਾਂ ਲੱਗਦਾ ਕੁਛ ਨਹੀਂ। ਤਾਂ ਸਿਰਫ ਇੱਕ ਕਰਨਾ ਹੀ ਔਖਾ ਲੱਗਦਾ ਖਾਣਾ, ਬਾਕੀ ਕੋਈ ਏਡਾ ਪੈਸਾ ਨਹੀਂ ਲੱਗਦਾ ਜੀ। ਅੱਜ ਕੱਲ ਇੱਕ ਹੋਰ ਬੜੀ ਮਰਜ਼ ਫੈਲੀ ਹੋਈ ਆ, ਹਰਨੀਆਂ ਜਿਹਨੂੰ ਆਪਾਂ ਕਹਿੰਦੇ ਆ। ਹਾਂਜੀ। ਇਹ ਲੋਕ ਉਹਦਾ ਅਕਸਰ ਆਪਰੇਸ਼ਨ ਕਰਦੇ। ਹੋਮਿਓਪੈਥਿਕ ਵਿੱਚ ਵੀ ਇਹਦੀ ਦਵਾਈ ਹੈਗੀ ਆ। ਹਾਂਜੀ। ਆਪਣੇ ਡਾਕਟਰ ਸ਼ਫੀਕ ਸਾਹਿਬ ਹੁੰਦੇ ਸੀ, ਬੜੀ ਵਧੀਆ ਦਵਾਈ ਦਿੰਦੇ ਸੀ। ਅੱਲਾਹ ਪਾਕ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ, ਫੌਤ ਹੋ ਗਏ। ਹਾਂਜੀ। ਤੇ ਇਹਦੇ ਬਾਰੇ ਕੀ ਹੈ, ਤੁਹਾਡੇ ਕੋਲ ਕੋਈ ਨੁਸਖਾ ਹੈਗਾ? ਇਹਦੇ ਬਾਰੇ ਚ ਨੁਸਖਾ ਇਹ ਆ ਬਈ, ਇੱਕ ਤਾਂ ਇਹੀ ਮੈਂ ਜਿਹੜਾ ਦੱਸ ਕੇ ਹਟਿਆ, ਉਹ ਬੂਈ ਵਾਲਾ। ਹਵਾ ਰੁਕਦੀ ਆ, ਹਵਾ ਦੇ ਨਾਲ ਇਹ ਨੁਕਸ ਵੱਧਦਾ। ਇਹ ਇਸਤੇਮਾਲ ਕਰਨਾ ਨਾਲ ਸ਼ਰਬਤ ਬਜ਼ੂਰੀ ਜਿਹੜਾ ਉਹਦਾ ਇਸਤੇਮਾਲ ਕਰਨਾ। ਅੱਛਾ। ਹਾਂਜੀ, ਪਿਸ਼ਾਬ ਖੁੱਲ ਕੇ ਆਵੇ ਤਾਂ ਹਵਾ ਦੀ ਰੁਕਾਵਟ ਜਿਹੜੀ ਆ ਉਹ। ਇਹ ਬੂਟੀ ਜਿਹੜੀ ਆ ਉਹ ਦੱਸ ਦਿਓ ਇੱਕ ਵਾਰੀ ਫੇਰ, ਕਿਉਂਕਿ ਅਲੱਗ ਤੋਂ ਵੀਡੀਓ ਬਣ ਰਹੀ ਹੈ। ਕਾਲੀ ਬੂਈ ਆ ਉਰੇ ਨੂੰ। ਕਾਲੀ ਬੂਈ, ਹਾਂ, ਕਾਲੀ ਬੂਈ ਦਾ ਛਾਪਰ ਫੜਾਓ ਜੀ ਉਰੇ ਨੂੰ। ਆ ਉਰੇ ਕਰ, ਬਸ ਇਸੇ ਤਰ੍ਹਾਂ ਫੜਾ ਦੇ। ਤੀਲੇ ਆ ਹਰਮਲ ਦੇ ਇਹ ਪਾਸੇ ਕੱਢ ਦੇ। ਆ ਫੜਾ। ਅੱਛਾ, ਕਾਲੀ ਬੂਈ ਜਿਹੜੀ ਤੁਹਾਨੂੰ ਅਕਸਰ ਲੱਭ ਜਾਂਦੀ ਹੋਣੀ ਆ, ਇਹ ਆ ਟਿੱਬਿਆਂ ਦੇ ਵਿੱਚ ਖਲੋਤੀ ਹੁੰਦੀ, ਆਮ ਹੁੰਦੀ ਆ।
ਇਹ ਹਰਮਲ ਤਾਂ ਨਹੀਂ ਕਿਤੇ? ਨਹੀਂ ਹਰਮਲ ਨਹੀਂ। ਅੱਛਾ ਹਰਮਲ ਹਰਮਲ ਹੋਰ ਲੱਗ ਪਈ। ਹਰਮਲ ਆ ਦਿਖਾ ਰਹੇ ਹੋ, ਹਰਮਲ ਉਸ ਮੁੰਡੇ ਦੇ ਕੋਲੇ ਹੱਥ 'ਚ ਬੜੀ। ਅੱਛਾ ਆ ਹਰਮਲ ਆ, ਹਰਮਲ ਆ ਦੇਖਾ ਹਰਮਲ ਅਲੱਗ ਚੀਜ਼ ਆ ਇਹਦੇ ਤੇ। ਅੱਛਾ ਇਹਨੂੰ ਉਹੀ ਤਰ੍ਹਾਂ ਪਾਊਡਰ ਬਣਾ ਕੇ। ਹਾਂਜੀ ਤੇ ਇਹਦਾ ਪਾਊਡਰ ਨਹੀਂ, ਇਹਦਾ ਕਾਵਾ ਬਣਾਉਣਾ। ਕਾਵਾ ਬਣਾਉਣਾ। ਅੱਛਾ ਲੈ ਬਾਈ, ਇਹ ਨਾਲ ਤੁਸੀਂ ਉਹ ਜਿਹੜੀ ਸ਼ਰਬਤ ਬਜ਼ੂਰੀ ਉਹ ਇਹਦਾ ਇਲਾਜ। ਉਹ ਬਾਬਾ ਜੀ ਅੱਜ ਕੱਲ ਛੋਟੇ ਬੜੇ ਬੁੜੀਆਂ ਨੂੰ ਬੰਦਿਆਂ ਨੂੰ ਇਹ ਗੋਡਿਆਂ ਗਿੱਟਿਆਂ ਦਾ ਬਹੁਤ ਰੌਲਾ ਆ। ਹਾਂਜੀ ਇਹ ਕੀ ਆ? ਹੁਣ ਲੋਕ ਕਈ ਗੋਡੇ ਬਦਲਾ ਲੈਂਦੇ ਆ ਆਪਰੇਸ਼ਨ ਕਰਾ ਕੇ, ਉਹ ਕਿਹੜਾ ਠੀਕ ਰਹਿ ਜਾਂਦੇ ਆ? ਉਹ ਵੀ ਠੀਕ ਨਹੀਂ ਰਹਿੰਦੇ। ਉਹ ਨਹੀਂ ਠੀਕ ਰਹਿੰਦੇ ਗੋਡਿਆਂ ਗਿੱਟਿਆਂ ਦਾ ਜਿਹੜਾ। ਇਹਦਾ ਕੋਈ ਇਲਾਜ ਦੱਸੋ। ਹਾਂਜੀ ਇਹਦਾ ਇਲਾਜ ਜਿਹੜਾ ਜੇ ਤਾਂ ਖਾਣ ਵਾਸਤੇ ਤਿਆਰ ਕਰਨਾ ਤੇ ਇੱਕ ਪਖੜਾ ਹੈ, ਪਖੜਾ ਜਿਹੜਾ ਕੰਡੇ ਉਹਨੂੰ ਸੰਦਾ। ਹਾਂ ਪਖੜਾ ਹੈਗਾ। ਉਹ ਜੜਾਂ ਸਣੇ ਪਟਣਾ। ਅੱਛਾ ਨਾਲ ਹੀ ਉਹ ਲੱਗੇ ਹੁਣ ਕੰਡੇ ਟੋਟੇ, ਸਣੇ ਜੜਾਂ ਸਣੇ ਪੱਤੇ ਸਣੇ ਉਹਦੀਆਂ ਸ਼ਾਖਾਂ। ਉਸ ਨੂੰ ਲਿਆ ਕੇ ਪਾਣੀ ਦੇ ਵਿੱਚ ਸਾਫ਼ ਦੇ ਵਿੱਚ ਨਾ ਇਸ ਤਰ੍ਹਾਂ ਸਾਫ਼ ਕਰ ਲਓ ਤੇ ਉਹਨੂੰ ਖੁਸ਼ਕ ਕਰ ਲਓ, ਸੁਕਾ ਲਓ ਧੁੱਪ ਤੇ। ਧੁੱਪ 'ਚ ਸੁਕਾਓ। ਜਿਹੜੀ ਚੀਜ਼ ਨੂੰ ਸੁਕਾਉਣਾ ਐਵੇਂ ਗੱਲਾਂ ਬਣਾਈਆਂ, ਉਹਨੂੰ ਧੁੱਪੇ ਰੱਖ ਕੇ ਸੁਕਾ ਲਾ, ਉਹਨੂੰ ਛਾਵੇਂ ਸੁਕਾ ਲਾ, ਉਹਨੂੰ ਸੁਕਾਉਣਾ ਬਸ। ਬਾਕੀ ਐਵੇਂ ਟਸਣ ਮਸਣ ਗੱਲਾਂ ਹੁੰਦੀਆਂ। ਸਹੀ। ਉਹਨੂੰ ਸੁਕਾ ਲਓ, ਸੁਕਾ ਕੇ ਉਸ ਨੂੰ ਪੀਸ ਕੇ ਪਾਊਡਰ ਬਣਾਓ। ਪਾਊਡਰ ਬਣਾ ਕੇ ਕੋਈ ਕਣਕ ਦਾ ਆਟਾ ਉਹਦੇ ਵਿੱਚ ਮਿਲਾ ਸਕਦੇ ਆ ਤੁਸੀਂ। ਉਹ ਪੰਜੀਰੀ ਦੀ ਸ਼ਕਲ ਬਣਾ ਲਓ ਜਿਸ ਤਰ੍ਹਾਂ ਘਿਓ ਦੇ ਵਿੱਚ, ਉਹ ਖਾਓ ਤੁਸੀਂ। ਤੁਹਾਡੇ ਗੋਡਿਆਂ ਦਾ ਰੋਗਨ, ਅਗਰ ਗੁਰਦਿਆਂ ਨੂੰ ਕਮਜ਼ੋਰੀ ਆ ਤਾਂ ਗੁਰਦੇ ਦੇ ਅੰਦਰ ਰੋਗਨ ਹੁੰਦਾ ਇੱਕ ਐਂ ਗੋਲ ਦਾਇਰਾ ਹੁੰਦਾ ਸਫੈਦ ਜਿਹਾ, ਉਹ ਕੋਈ ਦਵਾਈ ਕੋਈ ਚੀਜ਼ ਉਸ ਨੂੰ ਪੂਰਾ ਨਹੀਂ ਕਰਦੀ ਜਿਹਦਾ ਗੁਰਦਾ ਸੁੱਕਦਾ ਹੋਵੇ। ਉਹੋ ਹੀ ਰੋਗਨ ਇਹ ਜੋੜਾਂ ਦੇ ਵਿੱਚ ਹੁੰਦਾ। ਇਹ ਰੋਗਨ ਸਿਰਫ ਪਖੜਾ ਪੈਦਾ ਕਰਦਾ, ਬਾਕੀ ਹੋਰ ਕੋਈ ਜਿੰਨੀਆਂ ਮਰਜ਼ੀ ਦਵਾਈਆਂ ਇਸਤੇਮਾਲ ਕਰੀ ਜੋ ਕੁਛ ਕਰੀ ਜੋ। ਪਖੜੇ ਨੂੰ ਇਸ ਤਰੀਕੇ ਨਾਲ ਬਣਾਉਣਾ, ਉਹਦੇ ਵਿੱਚ ਤੁਸੀਂ ਪਿਸਤਾ ਪਾਉਣਾ, ਕੀ ਪਾਉਣਾ ਤੁਹਾਡੀ ਆਪਣੀ ਮਰਜ਼ੀ ਆ। ਵੀ ਦੂਸਰੀਆਂ ਚੀਜ਼ਾਂ ਜਿਹੜੀਆਂ ਵੀ ਮਿਕਸ ਕਰਨੀਆਂ ਉਹ ਕਰ ਸਕਦੇ। ਬਾਬਾ ਜੀ ਗੁਰਦੇ ਦੀ ਤੁਸੀਂ ਗੱਲ ਕੀਤੀ, ਗੁਰਦੇ ਦੀ ਪੱਥਰੀਆਂ ਦਾ ਅੱਜ ਕੱਲ ਬਹੁਤ ਜ਼ਿਆਦਾ ਇਹ ਰੌਲਾ ਬਣਿਆ ਆ। ਡਾਇਲਿਸਿਸ ਕਰਵਾਉਂਦੇ ਕਦੇ ਕੁਛ, ਫਿਰ ਅਖੀਰ ਉਹ ਜਿਹੜੇ ਐਂਡ ਹੀ ਹੋ ਜਾਂਦਾ ਬੰਦੇ ਦਾ। ਆਹੋ ਉਹ ਇਹ ਕਰਦਿਆਂ ਇਹ ਤਾਂ ਨਾ ਮੈਂ ਦੇਖਿਆ ਵੀ ਕੋਈ ਕਿਸਮਤ ਦੀ ਗੱਲ ਆ, ਕਿਸੇ ਦੇ ਸੂਤ ਆ ਜਾਂਦੀ ਗੱਲ, ਕੋਈ ਵਿਚਾਰਾ ਉਸੇ ਤਰ੍ਹਾਂ ਤੁਰਿਆ ਫਿਰਦਾ। ਇਹ ਅੰਗੂਰਾਂ ਦੀ ਬੇਲਾਂ ਅਕਸਰ ਲਾਈਆਂ ਹੋਈਆਂ ਘਰਾਂ ਦੇ ਵਿੱਚ ਵੀ, ਹਾਂਜੀ, ਜਿਹਨੂੰ ਇਹ ਨੁਕਸਾ ਨਾ ਪੱਥਰੀ ਦਾ ਮਤਲਬ ਗੁਰਦੇ ਦੇ ਅੰਦਰ, ਤਾਂ ਇਹਦਾ ਪੱਤਰ ਤੋੜ ਕੇ ਨਾ ਅੰਗੂਰਾਂ ਦੀ ਬੇਲ ਦਾ ਰੋਜ਼ਾਨਾ ਉਹ ਖਾਣਾ ਸ਼ੁਰੂ ਕਰ ਦਿਓ, ਚੱਬਣਾ ਸ਼ੁਰੂ ਕਰ ਦਿਓ, ਚਬਾ ਕੇ ਖਾ ਲੈਣਾ, ਲਗਾ ਲੈਣਾ। ਤਾਂ ਉਹ ਐਸਾ ਜਿਵੇਂ ਤੁਸੀਂ ਇਹਦਾ ਇਸਤੇਮਾਲ ਕਰੀ ਜਾਓਗੇ, ਉਹ ਜਿਹੜੀ ਆ ਪੱਥਰੀ ਆ ਨਾ ਉਹ ਰੇਤ ਦੀ ਸ਼ਕਲ ਬਣ ਕੇ ਖਾ। ਇੱਕ ਜਿੱਦਾਂ ਛੱਲੀਆਂ ਦੇ ਜਿਹੜੇ ਬਾਲ ਹੁੰਦੇ ਇਹਦਾ ਵੀ ਕਹਿੰਦੇ ਬੜੀ ਛੇਤੀ ਇਹ ਉਹ ਹੋਰ ਕੰਮਾਂ ਵਾਸਤੇ, ਉਹਦਾ ਕਾਵਾ, ਉਹ ਕਾਵਾ ਮਤਲਬ ਹੋਰ ਕੰਮ ਵਾਸਤੇ ਹੁੰਦਾ, ਇੱਥੇ ਨਹੀਂ ਕੰਮ ਕਰਦਾ। ਬਾਬਾ ਇੱਕ ਕਣਕ ਦੇ ਜਿਹੜੇ ਆਟਾ ਆਪਾਂ ਛਾਣਦੇ ਆ ਉਹਦੇ ਚੋਂ ਬੂਰਾ ਨਿਕਲਦਾ, ਹਾਂਜੀ, ਉਹਦਾ ਵੀ ਇੱਕ ਕਾਵਾ ਜਿਹਾ ਬਣਾ ਕੇ ਖੀਰ ਜੀ ਬਣਾ ਕੇ, ਉਹ ਕਾਹਦੇ ਲਈ ਹੁੰਦੀ ਹੈ? ਉਹ ਹੁੰਦਾ ਕਾਵਾ ਬਣਾ ਕੇ ਨਜ਼ਲਾ ਜ਼ੁਕਾਮ ਜਦੋਂ ਗਲਿਆਂ ਦੀ ਖਰਾਬੀ ਹੁੰਦੀ ਹੈ ਨਾ ਉਹਦੇ ਤੇ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਮਤਲਬ ਇਹੋ ਹੀ ਅਸੀਂ ਤਾਂ ਇਸਤੇਮਾਲ ਕਰਦੇ ਰਹੇ, ਹੋਰ ਨਹੀਂ ਉਹਦਾ ਕੋਈ ਐਡਾ ਫੰਕਸ਼ਨ। ਅੱਛਾ, ਹਾਂਜੀ ਠੀਕ ਹੈ। ਸੇਵੀਆਂ ਪਕਾ ਕੇ ਖਵਾ ਲਓ ਬਈ, ਤਾਂ ਦਵਾਈਆਂ ਖਾਣ ਨਾਲੋਂ ਗਜ਼ਾ ਖਾਓ, ਗਜ਼ਾ ਖਾਓ। ਉਹ ਸੇਵੀਆਂ ਪਕਾਓ, ਪਕਾ ਕੇ ਉਹ ਮਤਲਬ ਉੱਤੇ ਕੱਪੜਾ ਲੈ ਕੇ ਨਾਲੇ ਤਾਂ ਉਹਦੀ ਭਾਫ ਲਓ ਤੇ ਨਾਲੇ ਖਾ ਲਓ, ਇੱਕੋ ਡੰਗ ਖਾ ਲਓ, ਨਜ਼ਲਾ ਜ਼ੁਕਾਮ ਖਾਂਸੀ ਹਰ ਚੀਜ਼ ਬਾਗ। ਅਸੀਂ ਉਹ ਛੱਡ ਗਏ। ਤੇ ਜਿਹੜਾ ਬਾਬਾ ਜੀ ਗੈਸ ਹੋ ਜਾਂਦੀ ਬੰਦਿਆਂ ਨੂੰ, ਗੈਸ ਹੋ ਜਾਂਦੀ ਜਿਹੜੀ, ਇਹ ਬਹੁਤੀ ਅੱਜ ਕੱਲ ਫੈਲੀ ਹੋਈ ਹੈ ਬਹੁਤ ਆ। ਇਹਦੇ ਵਾਸਤੇ ਜੇ ਔਲੇ ਦਾ ਮੁਰੱਬਾ ਇਸਤੇਮਾਲ ਕੀਤਾ ਜਾਵੇ, ਹਰੜ ਦਾ ਮੁਰੱਬਾ ਇਸਤੇਮਾਲ ਕੀਤਾ ਜਾਵੇ, ਉਹ ਵੀ ਚੀਜ਼ ਚੰਗੀ ਆ। ਜਾਂ ਫਿਰ ਸ਼ੂਗਰ ਵਾਲਾ ਬੰਦਾ ਵੀ ਕਰ ਸਕਦਾ? ਸ਼ੂਗਰ ਵਾਲਾ ਵੀ ਕਰ ਸਕਦਾ, ਕੋਈ ਨਹੀਂ। ਅੱਛਾ ਜੀ। ਹਾਂਜੀ, ਸ਼ੂਗਰ ਵਾਸਤੇ ਇੱਕ ਬੂਟੀ ਆ ਇੱਥੇ ਆਮ ਖੜੀ ਆ ਅੱਜ ਕੱਲ। ਜਿਸ ਬੰਦੇ ਨੂੰ ਸ਼ੂਗਰ ਆ ਨਾ, ਉਹ ਸੁਬਾਹ ਉੱਠ ਕੇ ਤਾਂ ਨਿਹਾਰ ਉਹਦਾ ਇੱਕ ਪੱਤਾ ਤੋੜ ਕੇ ਗੋਲੀ ਜੀ ਬਣਾ ਕੇ ਮੂੰਹ ਰੱਖੇ, ਪਾਣੀ ਨਾਲ ਨਗਾ ਲਵੇ, ਨਾ ਇਨਸੂਲਿਨ ਦੀ ਜ਼ਰੂਰਤ ਆ, ਨਾ ਕੋਈ ਕੌੜੀ ਉਹ ਜ਼ਹਿਰ ਵਾਲੀ। ਹਾਂ, ਤਾਂ ਉਹ ਇਸੇ ਤੋਂ ਕਿਹਾ ਨਾ ਵੀ ਉਹ ਪੱਤੇ ਦੀ ਗੋਲੀ ਜੀ ਬਣਾ ਕੇ ਨਗਾਉਣੀ ਸੌਖੀ ਆ, ਤੇ ਜੇ ਉਹਨੂੰ ਮਲ ਕੇ ਪੀਏ ਤਾਂ ਜਾਂ ਉਹਨੂੰ ਕੈਪਸੂਲ ਚ ਪਾ ਲਵੇ, ਕੈਪਸੂਲ ਚ ਪਾ ਕੇ ਵੀ ਖਾ ਸਕਦਾ। ਉਹ ਬੂਟੀ ਦੀ ਪਛਾਣ ਆਪਾਂ ਕਿੱਦਾਂ ਕਰਾਂਗੇ? ਇੱਥੇ ਬਹੁਤ ਖਲੋਤੀ ਹੈ ਬੂਟੀ ਤਾਂ। ਅੱਛਾ, ਕੀ ਕਹਿੰਦੇ ਆ? ਗਾਜਰ ਬੂਟੀ, ਉਹਨੂੰ ਆਮ ਸਾਦੇ ਚਰੈਤਾ ਬੂਟੀ ਆ। ਅੱਛਾ, ਚਰੈਤਾ। ਜੇ ਕਹੂੰ ਤਾਂ ਮੈਂ ਇੱਥੇ ਹੁਣੇ ਮੰਗਵਾ ਦਿੰਦਾ ਮੁੰਡੇ ਨੂੰ ਕਹਿ ਕੇ, ਤਾਂ ਇੱਥੇ ਬਥੇਰੀ ਖੜੀ ਆ, ਪਿੰਡ 'ਚ ਵੀ ਇੱਥੇ ਖੜੀ ਹੈ ਕਈਆਂ ਥਾਵਾਂ। ਇਹ ਆ ਵੀ ਜ਼ਰਾ ਦੇਖਣ ਵਾਲੇ ਨੂੰ ਪਤਾ ਲੱਗ ਜਾਊ ਨਾ, ਬੂਟੀ ਦੀ ਪਛਾਣ ਹੋ ਜਾਵੇ ਵੀ ਬੂਟੀ ਹੈ ਕਿਦਾਂ ਦੀ ਆ, ਇਹ ਗੱਲ ਬਣਨੀ ਹੈ। ਅਦਰੇਸ ਲਿਆਵੇਂਗਾ ਇੱਥੋਂ?
ਇੱਥੋਂ ਖਿੱਚ ਲਿਆ ਸੁੱਤਾ ਪਿਆ ਦਰੀ ਨਹੀਂ ਹਾਂ ਜਾਗਦਾ ਹੀ ਇੱਥੋਂ ਖਿੱਚ ਲਿਆ ਲਓ ਜੀ ਆ ਬੂਟੀ ਆ ਗਈ ਹੈ ਜੀ ਹਾਂ ਕਿਸੇ ਨੂੰ ਗਰਮੀ ਹੈ ਜਿਗਰ ਦੀ ਬਹੁਤ ਜ਼ਿਆਦਾ ਤਾਂ ਉਹ ਵੀ ਇਹਨੂੰ ਘੋਟ ਕੇ ਪੀਊਗਾ ਇਸਤੇਮਾਲ ਇਹਦੀ ਚਟਨੀ ਬਣਾ ਕੇ ਨਾ 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 ਇਹ ਤਾਂ ਸਿਰਫ ਪੱਤੇ ਇੰਨੇ ਕੁ ਤੋੜਨੇ ਆ ਗੋਲੀ ਜੀ ਬਣਾ ਕੇ ਸ਼ੂਗਰ ਵਾਲਾ ਊਂ ਖਾਵੇ ਅੱਛਾ ਜੀ ਹਾਂ ਬਸ ਗੋਲੀ ਜੀ ਬਣਾ ਲੈਣੀ ਇਹ ਕਿੰਨੇ ਕੁ ਦਿਨ ਖਾਊਗਾ ਤੇ ਬੱਚਾ ਤੋਂ ਇਹ ਮਤਲਬ ਜਦੋਂ ਪਹਿਲੇ ਦਿਨ ਹੀ ਖਾਣਾ ਤਾਂ ਉਹਨੂੰ ਪਤਾ ਲੱਗ ਜਾਣਾ ਵੀ ਠੀਕ ਆ ਦਿਨੇ ਜੋ ਮਰਜ਼ੀ ਖਾਈ ਜਾਵੇ ਇਨਸੂਲਿਨ ਵਗੈਰਾ ਦੀ ਨਹੀਂ ਜ਼ਰੂਰਤ ਮੈਂ ਸਮਝ ਗਿਆ ਇਹਨੂੰ ਐ ਗੋਲੀ ਜੀ ਬਣਾ ਕੇ ਇਲਾਜ ਨਹੀਂ ਹੈ ਮੁਕੰਮਲ ਇਹਦਾ ਸ਼ੂਗਰ ਦਾ ਬਚਾਓ ਕੰਟਰੋਲ ਆ ਹਾਂ ਸਹੀ ਹੋ ਗਿਆ ਜੀ ਜਿੱਥੇ ਦਵਾਈ ਖਾਣੀ ਹੈ ਖਾਈ ਆਹ ਇਹ ਖਾਈ ਜਾਵੇ ਪੀਲਾ ਜਰਕਾਨ ਆ ਜਿਹਨੂੰ ਹਾਂ ਤਾਂ ਉਹਨੂੰ ਮਤਲਬ ਹੈ ਪੱਤੇ ਭਿਉਂਦੇ ਹੋ ਰਾਤ ਨੂੰ ਕਿਸੇ ਪਿਆਲੇ ਦੇ ਵਿੱਚ ਸਵੇਰ ਨੂੰ ਮਲ ਕੇ ਚੰਗੀ ਤਰ੍ਹਾਂ ਦੇਖੋ ਜੀ ਦੁਨੀਆ ਤੇ ਕੋਈ ਚੀਜ਼ ਬੇਕਾਰ ਨਹੀਂ ਰੱਬ ਨੇ ਬਣਾਈ ਪਾਣੀ ਪਿਲਾਓ ਉਸ ਨੂੰ ਅੱਲਾ ਦੀ ਮਿਹਰਬਾਨੀ ਨਾਲ ਇੱਕ ਖੁਰਾਕ ਦੇ ਨਾਲ ਹੀ ਜਰਕਾਨ ਹੋਣੀ ਚਾਹੀਦੀ